ਵੱਡਿਆਂ ਨੂੰ ਅਡਾਨੀ ਗਰੁੱਪ ਨੂੰ ਦੇਣ ਦਾ ਮਾਮਲਾ। ਹਾਂਜੀ, ਸ਼ੁਕਰ ਆ ਕਿਤੇ ਸਾਡੀ ਸੰਸਦ ਦੇ ਵਿੱਚ ਵੀ ਕੋਈ ਕੰਮ ਦੇ ਮੁੱਦੇ ਦੀ ਗੱਲ ਕਰਦਾ ਤਾਂ ਇਹ ਜਿਹੜੇ 6 ਹਵਾਈ ਅੱਡੇ ਜਿਹੜੇ ਅਡਾਨੀ ਗਰੁੱਪ ਨੂੰ ਗਏ ਸਨ ਉਹਨਾਂ ਦੀ ਗੱਲਬਾਤ ਚੱਲੀ ਆ ਤੇ ਉੱਥੇ ਇਹ ਮੁੱਦਾ ਚੁੱਕਿਆ ਵਾ। ਮੇਰੇ ਖਿਆਲ ਦੇ ਨਾਲ ਜਿਹੜੇ KC ਵੇਣੂਗੋਪਾਲ ਆ, ਕਾਂਗਰਸ ਦੇ ਸੰਸਦ ਮੈਂਬਰ ਆ, ਉਹਨਾਂ ਨੇ ਮੁੱਦਾ ਚੁੱਕਿਆ। ਸੋ ਇਸ ਮੁੱਦੇ ਦਾ ਪਿਛੋਕੜ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦੇ 6 ਮੁੱਖ ਹਵਾਈ ਅੱਡੇ ਸੀ ਇਸ ਮੁਲਕ ਦੇ ਜਿਹੜੇ ਉਹ ਅਡਾਨੀ ਗਰੁੱਪ ਨੂੰ ਦਿੱਤੇ ਆ। ਤਾਂ ਖੈਰ ਚਲੋ ਘੱਟੋ ਘੱਟ ਆਵਾਜ਼ ਤੇ ਕਿਸੇ ਨੇ ਚੁੱਕੀ ਨਾ, ਕਿਉਂਕਿ ਲੋਕ ਹੁਣ ਮਜ਼ਾਕ ਚ ਕਹਿੰਦੇ ਆ, ਪਤਾ ਉਦੋਂ ਹੀ ਲੱਗਣਾ ਜਦੋਂ ਤੜਕੇ ਉੱਠੇ ਤੇ ਪਤਾ ਲੱਗਿਆ ਕਿ ਇੰਡੀਆ ਨਾਓ ਰਿਲਾਇੰਸ ਇੰਡੀਆ ਜਾਂ ਇੰਡੀਆ ਇਜ਼ ਅਡਾਨੀ ਇੰਡੀਆ, ਐਸਾ ਵੀ ਹੋ ਸਕਦਾ ਕਿਉਂਕਿ ਸਾਰਾ ਕੁਛ ਹੀ ਇਹ ਜਿਹੜੇ ਇੱਕ ਦੋ ਕਾਰਪੋਰੇਟ ਘਰਾਣੇ ਹੁੰਦੀ ਜਾਂਦੇ ਆ। ਵੈਸੇ ਇੱਕ ਕਮਾਲ ਦੀ ਗੱਲ ਆ, ਤੁਸੀਂ ਸੁਣੀ ਹੋਣੀ ਸ਼ਾਇਦ US ਦੇ ਵਿੱਚੋਂ ਵੀ ਇਹ ਖਬਰ ਕਿ ਉਹ ਜਿਹੜੇ ਹੈਗੇ ਆ ਐਮਜ਼ੋਨ ਵਾਲੇ, ਉਹਨਾਂ ਨੂੰ ਪੇਸ਼ਕਸ਼ ਹੋਈ ਆ ਕਿ 20% ਹਿੱਸਾ ਉਹ ਵੀ ਖਰੀਦ ਸਕਦੇ ਹਿੱਸੇਦਾਰੀ। ਆ ਸ਼ਾਇਦ ਪਿੱਛੇ ਜੇ ਬਲੂਮਬਰਗ ਵਾਲਿਆਂ ਨੇ ਰਿਪੋਰਟ ਛਾਪੀ ਸੀਗੀ, ਪਤਾ ਨਹੀਂ ਕਿੰਨੀ ਸੱਚ ਆ, ਕਿ ਇੱਕ ਐਸੀ ਕੰਪਨੀ ਜਿਹਨੇ ਤਾਂ ਜ਼ਿੰਦਗੀ ਕਹਿ ਲਓ, ਵੈਸੇ ਤਾਂ ਕਈ ਪੀੜ੍ਹੀਆਂ ਨਵੀਆਂ ਚੱਲ ਗਈਆਂ, ਦੂਜੀ ਤੀਜੀ ਪੀੜ੍ਹੀ ਆ ਗਈ ਹੁਣ ਬਿਜ਼ਨਸ 'ਚ, ਤਾਂ ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਕਿ ਰਹਿਤਾ ਲੈ ਕੇ ਇਸ ਮੁਲਕ ਤੋਂ ਸਭ ਕੁਛ ਕਰਦੀ ਆ, ਵੱਧਦੀ ਫੁੱਲਦੀ ਹੈ, ਚਲੋ ਕਿਰਪਾ ਹੁੰਦੀ ਹੈ ਮਹਾਰਾਜ ਦੀ, ਤੇ ਉਸ ਤੋਂ ਬਾਅਦ ਮਲਟੀਨੈਸ਼ਨਲ ਕੰਪਨੀਆਂ ਵਾਸਤੇ ਰਸਤਾ ਖੋਲ੍ਹ ਦਿੱਤਾ ਜਾਂਦਾ, ਯਾਨੀ ਪੈਸਾ ਕਮਾ ਕੇ ਹਿੱਸੇਦਾਰੀ ਵੇਚ ਦਿੱਤੀ ਜਾਂਦੀ ਹੈ। ਸੋ ਇਹ ਇੱਕ ਤਰਾਸਦੀ, ਐਸੀ ਤਰਾਸਦੀ ਹੈ ਜਿਹੜੀ ਆਮ ਬੰਦਾ ਕਦੇ ਨਹੀਂ ਸਮਝ ਸਕੇਗਾ ਕਿ ਮਲਟੀਨੈਸ਼ਨਲ ਕੰਪਨੀਆਂ ਵਾਸਤੇ ਕਿਸ ਤਰ੍ਹਾਂ ਬਾਜ਼ਾਰ ਖੋਲ੍ਹਿਆ ਜਾਂਦਾ, ਤੁਹਾਡੀਆਂ ਰਾਇਤਾਂ ਲੈ ਕੇ, ਤੁਹਾਡੀਆਂ ਜ਼ਮੀਨਾਂ ਲੈ ਕੇ, ਸਭ ਕੁਛ ਤਿਆਰ ਕਰਕੇ ਫਿਰ ਅੱਗੇ ਮੋਟਾ ਸਰਮਾਇਆ ਜਿਹੜਾ ਲੈ ਕੇ ਸ਼ੇਅਰ ਵੇਚੇ ਜਾਂਦੇ ਆ। ਖੈਰ ਚਲੋ ਸ਼ੇਅਰ ਤੋਂ ਗੱਲ ਚੱਲੀ ਹੈ, ਤਾਂ ਹੁਣ ਅਡਾਨੀ ਇਹ ਜਿਹੜਾ ਸਾਰਾ ਹੈਗਾ ਉਹਦੇ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਅੰਮ੍ਰਿਤਸਰ ਵਾਲਾ ਹਵਾਈ ਏਅਰਪੋਰਟ ਹੈ ਜਿਹੜਾ, ਉਹ ਵੀ ਤਿਆਰ ਆ, ਜਿਹੜਾ ਹਵਾਈ ਅੱਡਾ ਉਹ ਵੀ ਤਿਆਰ, ਉਹ ਵੀ ਜਲਦੀ ਜਾਏਗਾ। ਤਾਂ ਇਹਦੇ ਵਿੱਚ ਕੀ ਆ ਕਿ ਦੇਖੋ ਹੁਣ ਗੱਲ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਚਲੋ ਬਿਲਡਿੰਗ ਹੋਈ ਉਹ ਲੈ ਕੇ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਸੀਲ ਵਾਲਾ ਔਖਾ ਹੁੰਦਾ ਸੀ ਨਾ ਉਦੋਂ ਪੁਰਾਣੇ ਸਮੇਂ ਦੇ ਵਿੱਚ। ਤਾਂ ਦੇਖੋ ਸਮੱਸਿਆ ਕੀ ਆ ਕਿ ਜੋ ਉਹਨਾਂ ਨੇ ਮਿਥਿਆ ਵਾ, ਕਿਉਂਕਿ ਤੁਹਾਨੂੰ ਪਤਾ ਨਿੱਜੀਕਰਨ ਦਾ ਇਹੀ ਇੱਕ ਪੰਗਾ ਹੁੰਦਾ ਕਿ ਤੁਹਾਨੂੰ ਪਹਿਲਾਂ ਬੜੀਆਂ ਲਭਾਊ ਜਿਹੀਆਂ ਸਕੀਮਾਂ ਦਿੱਤੀਆਂ ਜਾਂਦੀਆਂ, ਸਕੀਮਾਂ ਦੱਸੀਆਂ ਜਾਂਦੀਆਂ, ਜਿੱਦਾਂ ਇਹਨਾਂ ਨੇ 173 ਤੋਂ 177 ਰੁਪਏ ਮਿੱਥੇ ਆ ਕਿ ਪਰ ਪੈਸੰਜਰ ਤੁਹਾਨੂੰ ਇਹ ਮਿਲੇਗਾ। ਹੁਣ ਜਿੰਨੀ ਆਮਦ ਆ ਤੇ ਆਮਦ ਦੇ ਹਿਸਾਬ ਨਾਲ ਬਹੁਤ ਮੋਟਾ ਪੈਸਾ ਬਣ ਜਾਂਦਾ, ਜਿੰਨੇ ਸਾਰੇ ਇਹ ਏਅਰਪੋਰਟ ਆ, ਪਰ ਉਹਦੇ ਵਿੱਚ ਕੀ ਆ ਕਿ ਦੇਖੋ 50 ਸਾਲ ਵਾਸਤੇ ਆ ਏਡਾ ਵੱਡਾ ਮੇਰੇ ਖਿਆਲ ਦੇ ਨਾਲ ਸਮਝੌਤਾ ਕਹਿ ਲਓ ਜਾਂ ਸੌਦਾ ਕਹਿ ਲਓ, ਬਹੁਤ ਅਚੰਭੇ ਵਾਲੀ ਗੱਲ ਹੈ। 50 ਸਾਲ ਵਾਸਤੇ ਤੁਸੀਂ 5 ਸਾਲ ਵਾਸਤੇ ਦੇ ਦਿਓ, 10 ਸਾਲ ਵਾਸਤੇ, ਕਿਉਂਕਿ ਤੁਹਾਨੂੰ ਪਹਿਲਾਂ ਵੇਖਣਾ ਹੁੰਦਾ ਕਿ ਨਿੱਜੀਕਰਨ ਫਾਇਦੇਮੰਦ ਹੈ ਜਾਂ ਫਿਰ ਸਾਡਾ ਹੀ ਕੰਟਰੋਲ ਠੀਕ ਹੈ। ਹਾਲਾਂਕਿ ਚਲੋ ਕੁਛ ਚੀਜ਼ਾਂ ਹੁੰਦੀਆਂ ਨੇ ਕਿ ਫੈਸਿਲਿਟੀ ਵਧੀਆ ਮਿਲਦੀ ਆ ਨਿੱਜੀਕਰਨ ਦੇ ਵਿੱਚ, ਤੁਹਾਨੂੰ ਸਹੂਲਤਾਂ ਵਧੀਆ ਮਿਲਦੀਆਂ ਕਿਉਂਕਿ ਉਹਨਾਂ ਦਾ ਮੈਨੇਜਮੈਂਟ ਢਾਂਚਾ ਜਿਹੜਾ ਹੁੰਦਾ ਵਧੀਆ ਹੁੰਦਾ ਹਾਲ ਵਿੱਚ, ਤਾਂ ਇਸੇ ਕਰਕੇ ਨਿੱਜੀਕਰਨ ਅੱਗੇ ਆ। ਪਰ ਉਹ ਢਾਂਚਾ ਅਸੀਂ ਨਹੀਂ ਉਸਾਰ ਸਕੇ, ਸਾਡੀ ਵੀ ਬਦਕਿਸਮਤੀ ਆ। ਪਰ ਸਮਝ ਤੋਂ ਪਰੇ ਦੀ ਗੱਲ ਹੈ ਕਿ 50 ਸਾਲ ਵਾਸਤੇ ਤੁਸੀਂ ਦੇ ਰਹੇ ਹੋ, ਔਰ ਉਹਨਾਂ 50 ਸਾਲਾਂ ਦੇ ਵਿੱਚ ਉਹ ਤੁਹਾਨੂੰ 173 ਤੋਂ 176 ਤੱਕ ਦੇ ਕੇ ਤੇ ਗਾਂ ਕਿੰਨਾ ਵਧਾਈ ਜਾਣਗੇ 50 ਸਾਲਾਂ 10 ਸਾਲਾਂ 'ਚ। ਅੱਜ ਤੋਂ 500 ਲੈਣਗੇ ਮੰਨ ਲਓ, ਅੱਜ ਤੁਸੀਂ ਜਦੋਂ ਟਿਕਟ ਕਰਾਉਂਦੇ ਹੋਵੋਗੇ ਏਅਰਪੋਰਟ 'ਤੇ ਤਾਂ ਤੁਸੀਂ ਉਹ ਦੇਖਦੇ ਹੁੰਦੇ ਹੋ ਜਿਹੜਾ ਹਵਾਈ ਅੱਡੇ ਦਾ ਯੂਜ਼ਿੰਗ ਖਰਚਾ ਜੋ ਵੀ ਪੈਂਦਾ ਤੁਹਾਨੂੰ, ਤੁਸੀਂ ਬਿਹਤਰ ਜਾਣਦੇ ਹੋ, ਉਹ ਅਲੱਗ ਹੈ। ਪਰ ਇੰਡੀਆ ਦੇ ਵਿੱਚ ਜੇ ਮੰਨ ਲਓ ਅੱਜ ਉਹ 500 ਲੈਂਦੇ, ਮੈਂ ਇੱਕ ਨਸੀਬ ਦਿੰਦਾ, ਚਲੋ ਆਉਣ ਵਾਲੇ 10 ਸਾਲਾਂ 'ਚ ਤਾਂ 5000 ਵੀ ਕਰ ਸਕਦੇ, ਤਾਂ ਤੁਹਾਨੂੰ ਫਿਰ ਕੀ ਉਹ ਨਹੀਂ ਦੇਣਗੇ? ਇਹ ਦੇਸ਼ ਨੂੰ ਨਹੀਂ ਦੱਸਿਆ ਜਾ ਰਿਹਾ ਕਿ ਤੁਹਾਨੂੰ 173 ਹੀ ਮਿਲੂਗਾ, ਕਿ ਅੱਜ ਉਹ ਤੁਹਾਨੂੰ 500 ਚੋਂ 173 ਦੇ ਰਿਹਾ, ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਗੁੱਡ, ਪਰ ਕੀ 50 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਜਦ ਉਹ ਇਹੀ ਖਰਚਾ ਵਧਾ ਕੇ 5000 ਤੱਕ ਕਰ ਦੇਣਗੇ ਪੈਸੇਂਜਰ ਦੇ ਸਿਰ ਤੇ, ਕੀ ਤੁਹਾਨੂੰ ਜਾਂ ਦੇਸ਼ ਨੂੰ ਉਨਾ ਹੀ ਮਿਲੇਗਾ ਜਾਂ 50 ਸਾਲਾਂ ਦੇ ਹਿਸਾਬ ਨਾਲ ਇਹ ਸੌਦਾ ਤੁਸੀਂ ਅੱਗੇ ਵਧਾਈ ਚੱਲੋਗੇ? ਇਹਦਾ ਹਾਲੇ ਵੀ ਭੇਤ ਬਣਿਆ ਵਾ ਜੀ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ ਪੰਜਾਬ ਵਿੱਚ ਕਰੋਨਾ ਲਈ ਸਿਹਤ ਮੰਤਰੀ ਨੇ NRI ਮੁੜ ਜ਼ਿੰਮੇਵਾਰ ਠਹਿਰਾਏ, ਆਦੀ ਹੋਈ ਪਈ ਹੈ ਨਾਲ ਹੀ। ਨਹੀਂ ਦੇਖੋ ਇਹ ਤੇ ਐਵੇਂ ਮੈਂ ਕਹੂੰਗਾ ਕਿ ਵਾਹੀਆਤ ਦੀਆਂ ਗੱਲਾਂ ਨੇ, ਹੁਣ ਕੌਣ ਜ਼ਿੰਮੇਵਾਰ ਰਹਿ ਗਿਆ? ਚਲੋ ਪਹਿਲਾਂ ਆਪਾਂ ਮੰਨ ਸਕਦੇ ਹਾਂ ਕਿ ਇਹ ਬਿਮਾਰੀ ਜਿਹੜੀ ਚੀਨ ਦੀ ਬਿਮਾਰੀ ਸੀਗੀ, ਤਾਂ ਇਸ ਬਿਮਾਰੀ ਦਾ ਪਸਾਰ ਜਿਹੜਾ ਹੋਇਆ ਵਾ ਇਟਲੀ 'ਚ ਹੋਇਆ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਯੂਰਪ ਦੇ ਵਿੱਚ, ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੈਨੇਡਾ, ਅਮਰੀਕਾ, ਫਿਰ ਇੰਡੀਆ, ਸਾਰਿਆਂ ਦੇ ਵਿੱਚ ਹੀ ਬਿਮਾਰੀ ਫੈਲ ਗਈ।
मतलब कि पसार होया। हुण ते तुसीं खबर भी सुनी होनी, अमरीका दे विच बैठी है जिहड़ी आके डॉक्टर चीन दी, मेरे ख्याल दे नाल ओहदा नाम मेंग है, तो उन्हें एक इंटरव्यू च भी खुलासा कर दिता, सारा दस दिता कि इहदा जिहड़ा जीनोम सीक्वेंस जिहनूं कहने आ, वो मनुखी फिंगरप्रिंट वर्गा है। भाव यह आ कि ये लैब मेड है। वो इंटरव्यू इस वेले पूरी दुनिया दे विच तरफली मचाई बैठी है। तो कहने का भाव यह है कि हुण दोष देने का फायदा की है, हुण तो स्थिति संभालने की जरूरत सी। हाँ ठीक है कि ये पसार होया इंडिया च बाहरों आया, पर तुसीं अपने NRIs नूं वार-वार क्यों टारगेट कर रहे हो? ये शर्म के घाटे वाली गल आ कि हुण ते कमांतरी फ्लाइटां जिहड़ियां वो तुहाडी इजाजत तो बगैर चल ही नहीं सकदियां। मोदी साहब ने तो बंद कर रखियां। ਜਿਹੜੇ भी आ रहे आ, ਜਿਹੜੇ भी जा रहे आ, वो तुहाडी परमिशन जिहड़ी कि विशेष परमिशन आपां कहांगे ਉਹਦੇ तहत ही फ्लाइटां राहीं जा रहे आ। तो ਉਹਦੇ वास्ते भी जे तुहाडे कोल बंदोबस्त नहीं हैगा ਤਾਂ सब करोगे की तुसीं? कमाल की गल है। सो मेरे ख्याल के नाल ये ते बेतुकीਆਂ ਗੱਲਾਂ ने, एवें अपनी जिम्मेवारी तो भजन वाली गल है। ठीक है, हालात तुहाडे विगड़े आ, तुहानूं ये हालात संभालण विच लोकां दा सहयोग मंगना चाहिए, थोड़ा डट के इच्छा शक्ति के नाल काम करने की जरूरत है। ब्लेम गेम नहीं करनी चाहिए कि ये कुछ निकलिया तुसीं अपने NRI भी बदनाम कर लए, और उल्टा होया की है कि फ्लाइटां तो बाद भी जदों रद्द हो गई सारिया फ्लाइटां, उस तो बाद भी देखो किस तरह की आप जे देखिए कि ट्रांसमिशन जी हुई है कि इनू हुण कदे तुसीं जिहड़े हजूर साहब तो परते उन्हां दे नाल जोड़ दिंदे हो, कदे किसी दे नाल जोड़ दिंदे हो, ये चीज़ ठीक नहीं है। तो तुसीं यही देखो कि हाँ भाई इन्हां नूं हुण किवें मोड़िया जा सकदा, क्योंकि गल पीक ते जाई जांदी है, पीक तो थल्ले आउणा ही आउणा एक दिन, ये अंकड़े जिहड़े वो घटने शुरू होणगे। तां उहदे विच तुसीं किन्नी जल्दी करदे हो, देखो उहदी भी सेहत बारां दी तुसीं राय लो। तुसीं जिन्हां दी राय लैंदे हो तुहानूं फरला फड़ा दिंदे कि आ पढ़ दिओ कि इंनी तरीक तक इंने बंदे मर जाणगे, ਇੰਨੀ ਤਰੀਕ ਤੱਕ ਇੰਨੇ ਬੰਦੇ ਮਰ ਜਾਣਗੇ। ਉਹ ਤੇ ਅਸੀਂ ਵੀ ਗੈਸ ਲਾ ਸਕਦੇ ਕਿ ਬਈ ਵੀ ਜਿਹੜੇ ਹਿਸਾਬ ਨਾਲ ਕੰਮ ਚੱਲਦਾ ਪਿਆ ਤਕਰੀਬਨ 80-90 ਮੌਤਾਂ ਹੁੰਦੀਆਂ ਦਿਨ ਦੇ ਵਿੱਚ, ਤੇ ਮਹੀਨੇ ਦਾ ਇੰਨਾ ਤੇ ਸਾਲ ਦਾ ਇੰਨਾ, ਜੇ ਇਦਾਂ ਹੀ ਕੰਮ ਚੱਲੀ ਗਿਆ ਤੇ ਫਿਰ ਤਾਂ ਤੁਸੀਂ 10 ਸਾਲ ਦੀ ਕੈਲਕੂਲੇਸ਼ਨ ਲਾ ਕੇ ਵੀ ਭਾਵੇਂ ਦੱਸ ਦਿਓ। ਪਰ ਤੁਸੀਂ ਜਿਹੜੇ ਰਿਟਾਇਰਡ ਨੇ ਜਾਂ ਮੌਜੂਦਾ ਜਿਹੜੇ ਸਿਹਤਮਾਨ ਨੇ, ਤੁਸੀਂ ਅਫਸਰਾਂ ਤੇ ਨਹੀਂ ਛੱਡ ਸਕਦੇ ਹੋ ਸਭ ਕੁਛ। ਤਾਂ ਜਿਹੜੇ ਤੁਹਾਡੇ ਹੈਗੇ ਆ ਖਾਸ ਤੌਰ ਤੇ ਜਿਹੜੇ ਕਿ ਬਹੁਤ ਜ਼ਿਆਦਾ ਸ਼ਿੱਦਤ ਨਾਲ ਕੰਮ ਕਰਨ ਵਾਲੇ ਅਫਸਰਾਂ ਨੇ, ਉਹਨਾਂ ਦੀ ਸਹਾਇਤਾ ਲਵੋ, ਵੱਖੋ ਵੱਖਰੀਆਂ ਸਕੀਮਾਂ ਬਣਾਓ। ਖੈਰ ਅੱਗੇ ਵਧੀਏ, ਕਰੋਨਾ ਦੀਆਂ ਜਿਹੜੀਆਂ ਕੁਝ ਖਬਰਾਂ ਨੇ ਉਹਨਾਂ ਨੂੰ ਦੱਸਦਾ ਚੱਲਾਂ। ICMR ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕਿਹਾ ਕਿ ਪਿਛਲੇ ਹਫ਼ਤੇ 76 ਲੱਖ ਟੈਸਟ ਜਿਹੜੇ ਆ ਉਹ ਕੀਤੇ ਗਏ ਆ 18 ਰਾਜਾਂ ਦੇ ਵਿੱਚੋਂ। ਕਹਿੰਦੇ ਆ ਕਿ ਜਿਹੜੀ ਐਕਟਿਵ ਮਰੀਜ਼ਾਂ ਦੀ ਗਿਣਤੀ ਆ ਉਹ 5 ਤੋਂ 50 ਹਜ਼ਾਰ ਦੇ ਵਿੱਚ, ਮਤਲਬ ਕੁਝ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਿਰਫ 4 ਰਾਜਾਂ ਦੇ ਵਿੱਚ ਹੀ ਐਕਟਿਵ ਮਰੀਜ਼ਾਂ ਦੀ ਗਿਣਤੀ ਜਿਹੜੀ ਆ 50 ਹਜ਼ਾਰ ਤੋਂ ਜ਼ਿਆਦਾ ਹੈ। ਉਹ ਕਹਿੰਦੇ ਆ ਕਿ ਵੱਧ ਰਹੇ ਮਾਮਲਿਆਂ ਦੀ ਜਿਹੜੀ ਰਫਤਾਰ ਆ ਉਹ ਜ਼ਿਆਦਾ ਟੈਸਟਿੰਗ ਕਰਕੇ ਆ, ਕਿਉਂਕਿ ਟੈਸਟਿੰਗ ਬਹੁਤ ਜ਼ਿਆਦਾ ਅਸੀਂ ਕਰ ਰਹੇ ਹਾਂ। ਇਸ ਤੋਂ ਇਲਾਵਾ ਜੇ ਗੱਲ ਕਰੀਏ ਇੰਡੀਆ ਦੇ ਵਿੱਚ 49 ਲੱਖ ਤੋਂ ਪਾਰ ਹੋ ਗਏ ਆ ਮਾਮਲੇ। ਇਸ ਤੋਂ ਇਲਾਵਾ ਜੇ ਆਪਾਂ ਗਿਣਤੀ ਕਰੀਏ ਤਾਜ਼ਾ ਅੰਕੜਿਆਂ ਦੀ, ਤਾਂ ਇਹਨਾਂ 24 ਘੰਟਿਆਂ ਦੇ ਦੌਰਾਨ 83,809 ਮਾਮਲੇ ਰਜਿਸਟਰ ਕੀਤੇ ਗਏ ਆ। 1053 ਲੋਕਾਂ ਦੀ ਮੌਤ ਹੋ ਗਈ ਆ। ਇੱਧਰ ਇੱਕ ਐਕਸ਼ਨ ਐਂਡ ਐਸੋਸੀਏਸ਼ਨ ਵੱਲੋਂ ਸਰਵੇ ਕਰਾਇਆ ਗਿਆ, ਜਿਹਦੇ ਵਿੱਚ ਗੱਲ ਸਾਹਮਣੇ ਆਈ ਆ ਕਿ ਲਾਕਡਾਊਨ ਦੌਰਾਨ ਜਿੱਥੇ 79.23% ਔਰਤਾਂ ਨੂੰ ਯਾਨੀ ਬੀਬੀਆਂ ਨੂੰ ਆਪਣੀ ਨੌਕਰੀ ਤੋਂ ਹਟਾਉਣਾ ਪਿਆ, ਉੱਥੇ ਮਰਦ ਜਿਹੜੇ ਸੀਗੇ ਉਹ 51.6% ਹੀ ਬੇਰੁਜ਼ਗਾਰ ਹੋਏ। यानी कहने का मतलब है कि औरतों के रोजगार में भी बड़ी सट मारी, बड़ी ढाल आई है इस कोरोना चंद्रे ने। इधर एशियन डेवलपमेंट अनुमान जिन्होंने ADO भी कह देंगे आ, उन्हें 2020 की अपनी अपडेट के कहा कि भारत में आर्थिक गतिविधियां कोरोना करके बहुत ही बुरी तरह प्रभावित हुई। इधर ਜਿਹੜਾ ਕੱਲ ਆਪਾਂ ਸੁਖਬੀਰ ਸਿੰਘ ਨਾਂ ਤੇ ਕਨਫਿਊਜ਼ ਹੋਏ ਬੈਠੇ ਸਾਡਾ ਥੋੜੀ ਜਿਹੀ ਸੁਖਬੀਰ ਸਿੰਘ ਜੌਨ ਬਸੀਆ ਬਾਰੇ, ਇਹ ਉਹ ਹੀ ਸੱਜਣ ਆ ਜਿਹੜੇ ਕਦੇ ਕਹਿੰਦੇ ਸੀਗੇ ਕਿ ਸੰਖ ਵਜਾਓ ਇਹਦੇ ਨਾਲ ਫੇਫੜੇ ਖੁੱਲਣਗੇ, ਕਰੋਨਾ ਨਹੀਂ ਹੁੰਦਾ। ਉਹ ਵੀ ਪਹੁੰਚ ਪਾਏ ਗਏ ਆ, ਲੋਕੀ ਕਹਿੰਦੇ ਹੁਣ ਸੰਖ ਛੱਡ ਦਿਓ, ਬੈਂਡ ਵਜਾਉਣ ਲੱਗ ਜਾਓ। ਖੈਰ ਪੰਜਾਬ ਦੀ ਗੱਲ ਕਰੀਏ, ਫਰੀਦਕੋਟ ਦੇ ਵਿੱਚ ਅੱਜ ਕਰੋਨਾ ਮਰੀਜ਼ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਆ ਕਿ ਉਹਨੂੰ ਸੁੱਟਿਆ ਗਿਆ ਵਾ, ਜਦਕਿ ਜਿਹੜੇ ਪੁਲਿਸ ਵਾਲੇ ਆ ਉਹ ਆਪਣੇ ਬਿਆਨ ਦੇ ਵਿੱਚ ਇਹ ਕਹਿ ਰਹੇ ਆ ਕਿ ਨਹੀਂ ਜੀ ਇਹਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ, ਹਾਲਾਤ ਖਰਾਬ ਸੀ। ਤਾਂ ਫਿਰ ਉਸ ਤੋਂ ਬਾਅਦ ਇਹਨੇ ਅੱਕ ਕੇ ਜਾਂ ਕਹਿ ਲਓ ਕਿ ਆਪਣੀ
ਜ਼ਿੰਦਗੀ ਤੋਂ ਖਫਾ ਹੋ ਕੇ ਛਾਲ ਮਾਰ ਦਿੱਤੀ। ਮਾਮਲਾ ਸ਼ੱਕੀ ਹੈ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਫਰੀਦਕੋਟ ਮੈਡੀਕਲ ਕਾਲਜ ਬਾਰੇ ਮੈਂ ਵੀ ਤੁਹਾਨੂੰ ਖਾਸੀ ਵਾਰ ਤੇ ਖਾਸਾ ਕੁਛ ਦੱਸ ਚੁੱਕਾ। ਇੱਧਰ ਜੇ ਲੁਧਿਆਣਾ ਦੀ ਗੱਲ ਕਰੀਏ, 27 ਮਰੀਜ਼ਾਂ ਦੀ ਮੌਤ ਹੋਈ ਹੈ ਅੱਜ। ਵੈਸੇ ਮੈਂ ਓਵਰਆਲ ਤੁਹਾਨੂੰ ਪੰਜਾਬ ਦਾ ਅੰਕੜਾ ਦੱਸ ਦੇਣਾ, 90 ਮੌਤਾਂ ਹੋਈਆਂ ਨੇ ਅੱਜ। 2500 ਦੇ ਕਰੀਬ ਮਾਮਲੇ ਜਿਹੜੇ ਆ ਰਜਿਸਟਰ ਕੀਤੇ ਗਏ ਆ। ਤਾਂ ਲੁਧਿਆਣਾ ਦੇ ਵਿੱਚ ਇਹ ਅੰਕੜਾ ਜਿਹੜਾ ਉਹ 505 ਨਵੇਂ ਮਰੀਜ਼ਾਂ ਦਾ ਰਿਹਾ, 27 ਮੌਤਾਂ ਹੋਈਆਂ। ਅੰਮ੍ਰਿਤਸਰ ਦੇ ਵਿੱਚ 305 ਪੋਜ਼ਿਟਿਵ ਆਏ ਆ, 7 ਮੌਤਾਂ। ਹੁਸ਼ਿਆਰਪੁਰ ਦੇ ਵਿੱਚ 141 ਮਾਮਲੇ, 7 ਮਰੀਜ਼ਾਂ ਨੇ ਦਮ ਤੋੜਿਆ। ਗੁਰਦਾਸਪੁਰ 'ਚ 6 ਤੇ ਸੰਗਰੂਰ 'ਚ 5 ਮੌਤਾਂ ਹੋਈਆਂ। ਇਸੇ ਤਰ੍ਹਾਂ ਬਠਿੰਡਾ ਦੇ ਵਿੱਚ 3 ਜਣਿਆਂ ਦੀ ਮੌਤ ਹੋਈ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਉਹਨਾਂ ਨੇ ਇੱਕ ਅੱਛੀ ਖਬਰ ਦੱਸੀ ਆ। ਉਹ ਕਹਿੰਦੇ ਕਿ ਠੀਕ ਆ, ਬਹੁਤ ਕੁਝ ਖਰਾਬ ਹੋ ਚੁੱਕਾ, ਪਰ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਹੁਣ ਠੀਕ ਹੋਣ ਵਾਲੀ ਦਰ ਜਿਹੜੀ ਆ ਉਹ 82.76 ਤੇ ਪਹੁੰਚ ਚੁੱਕੀ ਆ। ਤਾਂ ਮੇਰੇ ਖਿਆਲ ਦੇ ਨਾਲ ਜਦ 90-95 ਤੇ ਪਹੁੰਚ ਜਾਂਦੀ ਹੈ ਨਾ ਰਾਜਕਰਨ ਵਿੱਚ ਵੀ, ਉਦੋਂ ਗੱਲ ਬਣ ਜਾਂਦੀ ਹੈ। ਜਿਵੇਂ ਪਾਕਿਸਤਾਨ ਦੇ ਵਿੱਚ ਜਿਵੇਂ ਹੀ 90-92 ਤੇ ਉਹਨਾਂ ਨੇ ਆਪਣਾ ਅੰਕੜਾ ਪਹੁੰਚਾ ਲਿਆ, ਤਦ ਉਹਨਾਂ ਨੇ ਸਕੂਲ ਵੀ ਖੋਲ੍ਹਣੇ ਸ਼ੁਰੂ ਕਰ ਦਿੱਤੇ, ਹੋਰ ਵੀ ਸੰਸਥਾਨ ਜਿਹੜੇ ਆ ਉਹ ਉਹਨਾਂ ਨੇ ਓਪਨ ਕੀਤੇ। ਤਾਂ ਮੇਰੇ ਖਿਆਲ ਦੇ ਨਾਲ ਜੇ ਪੰਜਾਬ ਦੇ ਵਿੱਚ ਇਹ ਠੀਕ ਹੋਣ ਦੀ ਦਰ 90-92 ਤੇ ਚੱਲ ਜਾਂਦੀ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਜੇ ਇੰਡੀਆ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਵੀ 76-78 ਤੇ ਪਹੁੰਚ ਗਈ। ਉਹ ਮੇਰਾ ਅੰਦਾਜ਼ਾ ਹੈ ਆਉਣ ਵਾਲੇ ਦਿਨਾਂ 'ਚ ਇੱਥੇ ਵੀ ਸਭ ਕੁਝ ਠੀਕ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਕਿਸਾਨ ਸੰਘਰਸ਼ ਦੇ ਮਾਮਲੇ ਵਿੱਚ, ਸਿਆਸੀ ਸਿੰਘ ਫਸੇ ਪਰ ਖੇਤਾਂ ਦੇ ਪੁੱਤ ਸੜਕਾਂ ਤੇ ਆ ਅੜੇ। ਹਾਂਜੀ, ਜਿਹੜੇ ਸਿੰਘ ਆ ਸਿਆਸੀ, ਉਹ ਤੇ ਮੇਰੇ ਖਿਆਲ ਦੇ ਨਾਲ ਏਦਾਂ ਹੀ ਫਸੇ ਰਹਿਣ। ਉਹਦਾ ਕਾਰਨ ਇਹ ਆ ਕਿ ਤੁਹਾਨੂੰ ਪਤਾ ਹੀ ਆ ਕਿ ਕਿਸਾਨ ਵੋਟ ਬੈਂਕ ਇੱਕ ਇਸ ਤਰ੍ਹਾਂ ਦਾ ਵੋਟ ਬੈਂਕ ਆ ਜਿਹਨੂੰ ਖਫਾ ਨਹੀਂ ਕੀਤਾ ਜਾ ਸਕਦਾ, ਨਾਰਾਜ਼ ਨਹੀਂ ਕੀਤਾ ਜਾ ਸਕਦਾ, ਪਰ ਉਹਦੇ ਨਾਲ ਖੜਨਾ ਵੀ ਬਹੁਤ ਔਖਾ ਹੈ। ਇਹ ਵੀ ਸੱਚ ਆ। ਇਹ ਦੂਸਰਾ ਸੱਚ ਆ ਕਿ ਨਾਲ ਖੜਨਾ ਵੀ ਬਹੁਤ ਔਖਾ ਹੁੰਦਾ। ਉੱਤੋਂ ਚਲੋ ਰਾਜਨੀਤੀ ਹੁੰਦੀ ਆ। ਉਹ ਸਿੰਘ ਇਸ ਕਰਕੇ ਫਸੇ ਆ ਕਿਉਂਕਿ ਕੱਲ ਕੈਪਟਨ ਦਾ ਨਾਂ ਆ ਗਿਆ ਸੀਗਾ, ਜਿਹੜੇ ਹੈਗੇ ਆ ਮਿਨਿਸਟਰ ਆਫ ਸਟੇਟ, ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ, ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ, ਦਾਨਵੇ, ਮਿਸਟਰ ਦਾਨਵੇ ਇਹਨਾਂ ਦਾ ਪੂਰਾ ਨਾਮ ਸ਼ਾਇਦ ਰਾਓ ਸਾਹਿਬ ਦਾਨਵੇ ਆ। ਤੇ ਇਹਨਾਂ ਨੇ ਜ਼ਿਕਰ ਕਰ ਦਿੱਤਾ ਸੀਗਾ ਕਿ ਜਿਹੜੀ ਹਾਈ ਪਾਵਰ ਕਮੇਟੀ ਬਣੀ ਸੀ ਇਸ ਮਾਮਲੇ ਦੇ ਵਿੱਚ, ਕੈਪਟਨ ਸਾਹਿਬ ਖੁਦ ਉਹਦੇ ਵਿੱਚ ਹਿੱਸਾ ਸੀ। ਤਾਂ ਉੱਥੋਂ ਇੱਕ ਬਹੁਤ ਵੱਡਾ ਬਵਾਲ ਖੜਾ ਹੋ ਗਿਆ। ਫਿਰ ਇਹਨਾਂ ਨੇ ਹੁਣ ਕਿਹਾ ਕਿ ਮਾਫੀ ਮੰਗਣ ਦਾਨਵੇ ਸਾਹਿਬ, ਕਿਉਂਕਿ ਇਹਨਾਂ ਨੇ ਗੁੰਮਰਾਹ ਕੀਤਾ। ਅਸੀਂ ਕਦੇ ਵੀ ਆਰਡੀਨੈਂਸ ਦੇ ਹੱਕ ਦੇ ਵਿੱਚ ਕੋਈ ਵੀ ਰਿਪੋਰਟ ਜਿਹੜੀ ਜਾਂ ਕੋਈ ਵੀ ਨੋਟਿੰਗ ਨਹੀਂ ਕੀਤੀ। ਤਾਂ ਇਹਨਾਂ ਨੇ ਬਕਾਇਦਾ ਉਹ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਹੈ, ਨਾਲ ਤਰਕ ਦਿੱਤਾ ਕਿ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਹਾਈ ਪਾਵਰ ਕਮੇਟੀ ਦੇ ਵਿੱਚ ਲੈਣੋਂ ਹੀ ਛੱਡ ਦਿੱਤਾ ਸੀ, ਬਾਅਦ ਦੇ ਵਿੱਚ ਲਿਆ, ਪਰ ਅਸੀਂ ਅਜਿਹਾ ਕੁਛ ਨਹੀਂ ਲਿਖਿਆ। ਦੂਸਰੇ ਪਾਸੇ ਨਾਲ ਉਹਨਾਂ ਨੇ ਅਕਾਲੀਆਂ ਨੂੰ ਘੇਰ ਲਿਆ। ਕਹਿੰਦੇ ਕਿ ਇਹ ਹੁਣ ਚਿੱਠੀਆਂ ਦਿੰਦੇ ਫਿਰਦੇ ਆ ਕਿ ਇਹਨੂੰ ਬਿੱਲ ਨੂੰ ਰੋਕਿਆ ਜਾਵੇ, ਜਦ ਕਿ ਬਿੱਲ ਤੇ ਕੱਲ ਇੰਟਰੋਡਿਊਸ ਹੋ ਚੁੱਕਿਆ ਵਾ। ਤਾਂ ਇਹਨਾਂ ਨੇ ਅਕਾਲੀਆਂ ਨੇ, ਤੁਹਾਨੂੰ ਪਤਾ ਹੀ ਆ ਕਿ ਥੋੜਾ ਜਿਹਾ ਯੂ ਟਰਨ ਕੱਟਿਆ। ਯੂ ਟਰਨ ਐਸਾ ਹੈ ਕਿ ਅੱਜ ਪ੍ਰਧਾਨ ਸਾਹਿਬ, ਕਿਉਂਕਿ 3 ਆਰਡੀਨੈਂਸ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜ਼ਖੀਰੇਬਾਜ਼ੀ ਨਾਲ ਜੁੜਿਆ ਵਾ, ਭੰਡਾਰਨ ਦੇ ਨਾਲ, ਹਿੰਦੀ ਦਾ ਸ਼ਬਦ ਹੈ ਭੰਡਾਰਨ, ਜ਼ਖੀਰੇਬਾਜ਼ੀ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਤਾਂ ਉਹ ਜ਼ਖੀਰੇਬਾਜ਼ੀ ਦੇ ਨਾਲ ਜਿਹੜਾ ਜੁੜਿਆ ਵਾ, ਉਹਦੇ ਵਿੱਚ ਜਿਹੜੀ ਅੱਜ ਬਹਿਸ ਚੱਲ ਰਹੀ ਸੀ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੋਲੇ ਆ, ਔਰ ਐਸਾ ਬੋਲੇ ਆ ਕਿ ਕਮਾਲ ਦੀ ਗੱਲ ਆ ਕਿ ਉਹ ਜਿਹੜੇ ਆਰਡੀਨੈਂਸ ਨੂੰ ਕਹਿੰਦੇ ਸੀਗੇ ਕਿ ਬਹੁਤ ਗੁੱਡ ਆ, ਬਹੁਤ ਹੀ ਅੱਛਾ, ਅੱਜ ਕਹਿੰਦੇ ਕਿ ਮੈਂ ਪਤਾ ਕੀਤਾ ਵਾ ਔਰ ਮੈਂ ਤੇ ਖੁਦ ਕਿਸਾਨ ਹੈ, ਮੈਨੂੰ ਪਤਾ ਸੀਗਾ ਕਿਸਾਨ ਵਿਰੋਧੀ ਆ। ਤੇ ਕਹਿੰਦੇ ਆ ਕਿ ਇਹ ਜੋ ਸ਼ੰਕੇ ਸੰਸੇ ਜੋ ਧੁਰਕੂ ਨੇ ਕਿਸਾਨਾਂ ਦੇ ਦੂਰ ਕੀਤੇ ਜਾਣੇ ਚਾਹੀਦੇ ਆ। ਤਾਂ ਟੋਟਲੀ ਬਦਲੇ ਤੇ ਹਜ਼ੂਰ ਨਜ਼ਰ ਆਏ ਉੱਥੇ, ਤਾਂ ਟੋਟਲੀ ਬਦਲੇ। ਤਾਂ ਉੱਥੋਂ ਅੰਦਾਜ਼ਾ ਲੱਗ ਜਾਂਦਾ ਆ ਕਿ ਅਕਾਲੀ ਕਿਸ ਗੰਭੀਰਤਾ ਨਾਲ ਹੁਣ ਅੱਗੇ ਵਧ ਰਹੇ ਆ, ਕਿਉਂਕਿ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਆ ਜਿਹੜਾ ਉਹ ਨੱਡਾ ਸਾਹਿਬ ਨੂੰ ਮਿਲਦਾ, ਔਰ ਇਹਨਾਂ ਦੀ ਜਿਹੜੀ ਇੱਕ ਮੁਲਾਕਾਤ ਆ ਉਹ ਦੇਵੀ ਲਾਲ ਦੇ ਜਿਹੜੇ ਹੈਗੇ ਆ ਪੋਤਰੇ, ਤਾਂ ਉਹ ਦੁਸ਼ਯੰਤ ਚੌਟਾਲਾ, ਉਹਨਾਂ ਦੇ ਨਾਲ ਵੀ ਹੁੰਦੀ ਆ। ਮਤਲਬ ਕਿ ਇਹ ਉਹਨਾਂ ਦੇ ਨਾਲ ਦੀ ਪੋਤਰੇ ਕਹਿ ਸਕਦੇ ਤਾਂ ਉਹਨਾਂ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਜਿਹੜੇ ਭਾਜਪਾ ਦੇ ਵਿੱਚ ਭਾਈਵਾਲ ਨੇ। ਸੋ ਇਹ ਹੁਣ ਵੇਖਣ ਵਾਲੀ ਗੱਲ ਆ ਕਿ ਇੱਕ ਪਾਸੇ ਇਹ ਸਟੈਂਡ ਥੋੜਾ ਬਦਲ ਰਹੇ ਨੇ, ਆਪਣੇ ਸਟਾਂਸ ਨੂੰ ਥੋੜਾ ਚੇਂਜ ਕਰ ਰਹੇ ਨੇ, ਤੇ ਦੂਸਰੇ ਪਾਸੇ ਇੱਕ ਲਾਮਬੰਦੀ ਵੀ ਕੀਤੀ ਜਾ ਰਹੀ ਹੈ। ਚੌਟਾਲਾ ਪਰਿਵਾਰ ਦੇ ਨਾਲ ਵੈਸੇ ਵੀ ਇਹਨਾਂ ਦੀ ਬਹੁਤ ਜ਼ਿਆਦਾ ਨਜ਼ਦੀਕਤਾ ਹੈ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ, ਪਰਸਨਲੀ ਫੀਲ ਹੁੰਦਾ ਹੈ ਕਿ ਅਕਾਲੀ ਦਲ ਬਾਦਲ ਬਹੁਤ ਵੱਡੀ ਗੇਮ ਵੀ ਖੇਡ ਸਕਦਾ ਇਸ ਮਾਮਲੇ ਦੇ ਵਿੱਚ। ਮਤਲਬ
ਕਿ ਕੋਈ ਟਰੰਪ ਕਾਰਡ ਸੁੱਟ ਵੀ ਸਕਦਾ ਇਸ ਮਾਮਲੇ 'ਚ। ਹੋ ਸਕਦਾ ਕਿ ਕੋਈ ਵੱਡੀ ਖਬਰ ਜਾਂ ਵੱਡਾ ਸਟੈਂਡ ਵੇਖਣ ਨੂੰ ਮਿਲ ਜਾਵੇ। ਜਿਸ ਤਰੀਕੇ ਦਾ 5 ਮਿੰਟ ਦਾ ਭਾਸ਼ਣ ਰਿਹਾ ਸੁਖਬੀਰ ਸਿੰਘ ਬਾਦਲ ਦਾ, ਉਹਨਾਂ ਦੇ ਤੇਵਰ ਹੈ ਜਿਸ ਤਰ੍ਹਾਂ ਦੇ, ਲੱਗਦਾ ਇਹੋ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਾਂ, ਮਜ਼ਦੂਰਾਂ ਦੀ ਪਾਰਟੀ ਹੈ ਇਹ, ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਨਹੀਂ ਨਜ਼ਰਅੰਦਾਜ਼ ਕਰ ਸਕਦੇ। ਤਾਂ ਇਹ ਉਹ ਕਹਿੰਦੇ ਆਰਡੀਨੈਂਸ ਆਉਣਾ ਹੀ ਨਹੀਂ ਸੀ ਚਾਹੀਦਾ। ਦੇਖੋ ਹੁਣ ਕਿੱਥੇ ਉਹ ਆਰਡੀਨੈਂਸਾਂ ਦੀ ਉਹ ਵਕਾਲਤ ਕਰਦੇ ਸਨ, ਕਿੱਥੇ ਉਹ ਅੱਜ ਅਸੈਂਬਲੀ 'ਚ ਬੋਲ ਆਏ ਆ, ਸੌਰੀ ਉੱਥੇ ਲੋਕ ਸਭਾ 'ਚ ਬੋਲ ਆਇਆ, ਕਹਿੰਦੇ ਆ ਕਿ ਇਹ ਆਉਣਾ ਹੀ ਨਹੀਂ ਸੀ ਚਾਹੀਦਾ। ਤਾਂ ਐਡਾ ਵੱਡਾ ਮੋੜ ਜਿਹੜਾ ਉਹ ਸਧਾਰਨ ਤਰੀਕੇ ਨਾਲ ਨਹੀਂ ਕੱਟਿਆ ਜਾ ਸਕਦਾ। ਹੁਣ ਜਾਂ ਤੇ ਭਾਜਪਾ ਦੇ ਨਾਲੋਂ ਤੋੜ ਵਿਛੋੜੀ ਦੀ ਤਿਆਰੀ ਹੈ ਕਿ ਕੋਈ ਗੱਲ ਨਹੀਂ, ਜੇ ਫੈਸਲਾ ਲੈਣਾ ਹੀ ਤਾਂ ਫਿਰ ਵੱਡੇ ਮੋੜ ਤੇ, ਵੱਡੇ ਮੌਕੇ ਤੇ ਵੱਡਾ ਫੈਸਲਾ ਲਿਆ ਜਾਵੇ, ਤੇ ਜਾਂ ਫਿਰ ਭਾਜਪਾ ਜਿਹੜੀ ਕਿਸੇ ਨਾ ਕਿਸੇ ਤਰੀਕੇ ਦਾ ਭਰੋਸਾ ਦੇਵੇਗੀ ਜਾਂ ਕੁਛ ਨਾ ਕੁਛ ਐਸਾ ਚੇਂਜ ਕਰੇਗੀ ਜਿਹਦੇ ਨਾਲ ਗੁੱਸਾ ਵੀ ਸ਼ਾਂਤ ਹੋ ਜਾਵੇ ਤੇ ਸਾਥੀ ਵੀ ਜਿਹੜੇ ਆ ਉਹ ਹੱਥ 'ਚ ਹੱਥ ਪਾ ਕੇ ਤੁਰਦੇ ਰਹਿਣਗੇ। ਸੋ ਦੂਜੀ ਗੱਲ ਜਿਹੜੀ ਪ੍ਰਧਾਨ ਸਾਹਿਬ ਨੇ ਬਾਹਰ ਆ ਕੇ ਕਹੀ, ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਤੇ ਵਾਕਆਊਟ ਹੀ ਕਰ ਗਏ ਆ, ਤੇ ਦੂਸਰੇ ਪਾਸੇ ਕਾਂਗਰਸ ਵੀ ਵਾਕਆਊਟ ਕਰ ਗਈ। ਉਹ ਕਹਿੰਦੇ ਕਿ ਅਸੀਂ ਇਸ ਆਰਡੀਨੈਂਸ ਦੇ ਉਲਟ ਵੋਟ ਪਾ ਕੇ ਆਏ ਆ। ਇਹ ਤਾਜ਼ਾ ਖਬਰ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਅਕਾਲੀ ਦਲ ਆਫੀਸ਼ੀਅਲੀ ਬਾਹਰ ਆ ਕੇ ਉਹਨਾਂ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ ਉਲਟ ਵੋਟ ਕਰਕੇ ਆਏ ਆ। ਪਰ ਮੇਰੇ ਖਿਆਲ ਦੇ ਨਾਲ ਏਡਾ ਤਕੜਾ ਸਟੈਂਡ ਲੈਣ ਦਾ ਉਹਨਾਂ ਫਾਇਦਾ ਨਹੀਂ ਹੋਣਾ। ਦੋ ਚੀਜ਼ਾਂ ਤੋਂ ਕਿਤੇ ਨਾ ਕਿਤੇ ਰਹਿ ਗਿਆ। ਇੱਕ ਤਾਂ ਜੋ ਤੁਹਾਨੂੰ ਪਤਾ ਹੀ ਆ ਕਿ ਐਸਜੀਪੀਸੀ ਦੇ ਮੋਹਰੇ ਉੱਤੇ ਜੋ ਚੱਲਦਾ ਪਿਆ, ਧਰਨਾ ਚੱਲਦਾ ਪਿਆ, ਇੱਕ ਉਸ ਕਰਕੇ ਜਿੱਦਾਂ ਜੋ ਸਭ ਕੁਝ ਵਾਪਰਿਆ ਘਟਨਾਕ੍ਰਮ, ਇੱਕ ਉਸ ਚੀਜ਼ ਕਰਕੇ। ਔਰ ਦੂਸਰਾ ਇਹ ਹੈ ਕਿ ਪਹਿਲਾਂ ਜਿਸ ਤਰ੍ਹਾਂ ਦਾ ਸਟੈਂਡ ਲਿਆ ਗਿਆ, ਇੱਥੋਂ ਤੱਕ ਕਿ ਬਾਦਲ ਸਾਹਿਬ ਦੀ ਵੀਡੀਓ ਵੀ ਵਾਇਰਲ ਕਰਵਾਈ ਗਈ, ਉਹ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਇਸ ਸਟੈਂਡ ਨੂੰ ਜਿਹੜਾ ਕਿ ਬਹੁਤ ਗੁੱਡ ਸੀਗਾ, ਪੰਜਾਬ ਦੇ ਹੱਕ ਦੇ ਵਿੱਚ ਸੀਗਾ, ਚੰਗਾ ਸੀਗਾ, ਚੰਗੇ ਨੂੰ ਚੰਗਾ ਕਹਿਣਾ ਚਾਹੀਦਾ, ਦਲੇਰਾਨਾ ਕਦਮ ਸੀਗਾ। ਪਰ ਜਦੋਂ ਇਹਨਾਂ ਨੇ ਪੋਸਟਰ ਵੀ ਲਵਾ ਦਿੱਤੇ ਪਿੰਡਾਂ ਦੇ ਵਿੱਚ, ਜਦੋਂ ਇਹਨਾਂ ਨੇ ਲਾਮਬੰਦੀ ਵੀ ਕਰ ਲਈ ਹੱਕ ਦੇ ਵਿੱਚ ਆਰਡੀਨੈਂਸ ਤੇ, ਤਾਂ ਉਦੋਂ ਜਾ ਕੇ ਫਿਰ ਇਹ ਯੂ ਟਰਨ ਕੱਢਦੇ ਆ। ਇਹਦੇ ਕਰਕੇ ਮੈਂ ਕਹਿੰਦਾ ਕਿ ਜਿਹੜਾ ਸਟੈਂਡ ਸੀਗਾ ਉਹਨਾਂ ਵਜ਼ਨਦਾਰ ਨਹੀਂ ਰਿਹਾ ਹਾਲ ਦੀ ਘੜੀ ਜਿੰਨਾ ਇਹ ਹੋ ਸਕਦਾ ਸੀਗਾ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਤੁਸੀਂ ਯਕਦਮ ਇੱਕ ਵੱਡਾ ਫੈਸਲਾ ਲੈ ਲੈਂਦੇ ਹੋ ਨਾ, ਤਾਂ ਤੁਹਾਡੀਆਂ ਪਿਛਲੀਆਂ ਜਿਹੜੀਆਂ ਗਲਤੀਆਂ ਉਹਨਾਂ ਤੇ ਪੋਚਾ ਵੱਜ ਜਾਂਦਾ। ਜਿਵੇਂ ਬਲੈਕ ਬੋਰਡ ਤੇ ਬਹੁਤ ਕੁਛ ਲਿਖਿਆ ਹੁੰਦਾ ਨਾ, ਤੇ ਬੜਾ ਜਿਹਾ ਇੱਕ ਕੱਪੜਾ ਵੱਜਦਾ ਸਾਫ਼। ਸੋ ਉਹ ਮੌਕਾ ਇਹਨਾਂ ਕੋਲ ਕਸ਼ਮੀਰ ਦੇ ਮੁੱਦੇ ਤੇ ਵੀ ਆਇਆ ਸੀਗਾ, ਇਸ ਮੁੱਦੇ ਤੇ ਵੀ ਹੈ। ਹਾਲ ਦੀ ਘੜੀ ਦੇਖਦੇ ਆ ਕਿ ਲੋਕ ਇਸ ਸਟੈਂਡ ਨੂੰ ਕਿਸ ਤਰ੍ਹਾਂ ਲੈਂਦੇ ਆ। ਪਰ ਮੈਂ ਸਮਝਦਾ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਥੋੜਾ ਜਿਹਾ ਕਹਿ ਲਓ ਕਿ ਵਾਹਵਾ ਜਿਹਾ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਜੀ ਹੈ ਜਿਹੜੇ ਅੰਦਾਜ਼ਾ ਗਲਤ ਲਾ ਦਿੱਤੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸ਼ਰਮਨਾਕ ਗੱਲ ਸਾਹਮਣੇ ਆਈ ਹੈ। ਕਹਿੰਦੇ ਕਮੇਟੀ ਦੀ ਟਾਸਕ ਫੋਰਸ ਨੇ ਸੰਗਤ ਤੇ ਮੀਡੀਆ ਕਰਮੀਆਂ ਨਾਲ ਹੀ ਕੀਤੀ ਕੁੱਟਮਾਰ। ਹਾਂਜੀ, ਮੈਂ ਇਸੇ ਚੀਜ਼ ਦਾ ਹੀ ਜ਼ਿਕਰ ਕਰ ਰਿਹਾ ਸੀਗਾ ਕਿ ਦੋ ਚੀਜ਼ਾਂ ਨੇ ਇੱਥੇ ਵੀ। ਤੁਸੀਂ ਦੇਖੋਗੇ ਨਾ, ਅਕਾਲੀ ਦਲ ਬਾਦਲ ਦੀ ਖਾਮੋਸ਼ੀ ਹੈ, ਪੂਰਨ ਤੌਰ ਤੇ ਇਹਨਾਂ ਦੀ ਇੱਕ ਵਾਰੀ ਹੁਣ ਜੇ ਦੇਖੀਏ ਤਾਂ ਚੁੱਪ ਹੈ ਇਸ ਮੁੱਦੇ ਤੇ, ਜਦਕਿ ਮੁੱਦਾ ਬਹੁਤ ਸੈਂਸਿਟਿਵ ਹੈ, ਬਹੁਤ ਜ਼ਿਆਦਾ ਨਾਜ਼ੁਕ ਹੈ। ਔਰ ਐਸਾ ਮੁੱਦਾ ਹੈ ਰਾਜ ਕਰਨਵੀਰ ਸਿੰਘ ਜੀ ਕੇ ਜੋ ਪੰਥ ਨਿੰਦਕ ਹੈ ਜਾਂ ਗੁਰੂ ਘਰ ਨਿੰਦਕ ਹੈ, ਉਹਨਾਂ ਵਾਸਤੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਕਿ ਸਿੱਖ ਆਪਸ ਦੇ ਵਿੱਚ ਕੀ ਕਰ ਰਹੇ ਨੇ, ਸਿੱਖਾਂ ਦਾ ਪ੍ਰਬੰਧ ਕਿਸ ਤਰ੍ਹਾਂ ਚੱਲਦਾ ਹੈ। ਜਿਸ ਪ੍ਰਬੰਧ ਦੀ ਮਿਸਾਲ ਦਿੱਤੀ ਜਾਂਦੀ ਹੈ ਦੁਨੀਆ ਭਰ ਦੇ ਵਿੱਚ ਕਿ ਇਹਨਾਂ ਦਾ ਨਿਆਰਾ ਤਖਤ ਹੈ, ਨਿਆਰੀਆਂ ਪਰੰਪਰਾਵਾਂ ਨੇ, ਇਹਨਾਂ ਦੇ ਨਿਆਰੇ ਸਿਧਾਂਤ ਨੇ, ਇਹ ਖੁਦ ਨਿਆਰੇ ਨੇ, ਤਾਂ ਉਹ ਚੀਜ਼ ਜਿਹੜੀ ਹੈ ਨਾ ਕਿਤੇ ਪ੍ਰਭਾਵਿਤ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ। ਅੱਜ ਤੁਸੀਂ ਜੇ ਦੇਖੋਗੇ ਕਿਉਂਕਿ ਮੀਡੀਆ ਤੇ ਵੀ ਇਹ ਵਰਗ ਹੈ, ਟਾਸਕ ਫੋਰਸ ਵਾਲੇ, ਇਹਨਾਂ ਨੂੰ ਟਾਸਕ ਪਤਾ ਨਹੀਂ ਕਿਸ ਤਰ੍ਹਾਂ ਦੇ ਦਿੱਤੇ ਜਾਂਦੇ ਆ, ਔਰ ਟਾਸਕ ਦਿੰਦਾ ਇਹਨਾਂ ਨੂੰ ਪਤਾ ਨਹੀਂ ਕਿਹੜਾ ਬੇਵਕੂਫ ਆ। ਅੜ ਕੇ ਉੱਤੇ ਪੱਤਰਕਾਰ ਵੀ ਜੇ ਤੁਸੀਂ ਕੁੱਟਣ ਲੱਗ ਪਓਗੇ ਤੇ ਤੁਹਾਡੇ ਹੱਕ 'ਚ ਖਬਰਾਂ ਕੌਣ ਲਾਊਗਾ? ਤੁਹਾਡੇ ਹੱਕ ਦੇ ਵਿੱਚ ਕਿਹੜਾ ਬੰਦਾ ਬੋਲੇਗਾ? ਤੁਹਾਡਾ ਪੱਖ ਕਿਹੜਾ ਰੱਖੂਗਾ ਸਹੀ ਤਰੀਕੇ ਨਾਲ? ਤੁਸੀਂ ਤੇ ਆਪਣੇ ਪੱਖ ਨੂੰ ਆਪ ਹੀ ਲੰਗੜਿਆਂ ਕਰ ਦਿੱਤਾ। ਇਹਨਾਂ ਨੇ ਜੋ ਕੀਤਾ ਬਹੁਤ ਗਲਤ ਕੀਤਾ, ਉਹਨੂੰ ਗਲਤ ਕਿਹਾ ਜਾਣਾ ਚਾਹੀਦਾ। ਦੇਖੋ, ਜੇ ਸਤਿਕਾਰ ਕਮੇਟੀ ਵਾਲੇ ਕਿਤੇ ਗਲਤ ਕਰਦੇ ਆ, ਕਿਸੇ ਨੂੰ ਫੜ ਕੇ ਐਵੇਂ ਕੁੱਟ ਕੱਟਦੇ ਆ, ਤੇ ਉੱਥੇ ਉਹਨਾਂ ਨੂੰ ਵੀ ਗਲਤ ਕਿਹਾ ਜਾਂਦਾ ਹੈ। ਪਰ ਉਹ ਹੁਣ ਇੱਥੇ ਸ਼ਾਂਤਮਈ ਢੰਗ ਨਾਲ ਬੈਠੇ ਆ, ਕਿਸੇ ਨੂੰ ਕੁਛ ਉਹਨਾਂ ਨੇ ਕਿਹਾ ਤੇ ਨਹੀਂ ਨਾ। ਬਿਲਕੁਲ ਉਹ ਆਪਣੇ ਜੋ ਵੀ ਗੁਰੂ ਆਸ਼ੇ ਦੇ ਮੁਤਾਬਕ ਜੋ ਵੀ ਉਹਨਾਂ ਦੀ ਸ਼ਰਧਾ ਹੈ ਉਹਦੇ ਵਿੱਚ ਹੀ ਇੱਕ ਜੋ ਉਹਨਾਂ ਨੇ ਘੇਰਾਬੰਦੀ ਕੀਤੀ ਆ ਕਿ ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ, ਮੰਦਾ ਨਹੀਂ ਕਹਿਣਾ, ਕਿਸੇ ਨੂੰ ਕੋਈ ਹਿੰਸਾਤਮਕ ਕਾਰਵਾਈ ਲਈ ਉਕਸਾਉਣਾ ਨਹੀਂ ਹੈ। ਉਹਦੇ ਵਿੱਚ ਤੁਸੀਂ ਉਹਨਾਂ ਨੂੰ ਰਾਜ਼ੀ ਕਰੋ ਕਿ ਹਾਂ ਭਾਈ ਅਸੀਂ ਇਹ ਤੁਹਾਡੀਆਂ ਮੰਗਾਂ ਮੰਨ ਲੈਂਦੇ ਹਾਂ। ਗੱਲਬਾਤ ਹੋਈ ਚੱਲ ਪਹਿਲੇ ਦੌਰ ਦੀ
ਫਿਰ ਉਹ ਗੱਲਬਾਤ ਜਿਹੜੀ ਆ ਨੇਤਰੇ ਨਹੀਂ ਚੜ੍ਹਦੀ। ਰਾਤ ਨੂੰ ਚਲੋ ਕੁਝ ਸੰਗਤ ਚੱਲ ਜਾਂਦੀ ਆ, ਕੁਝ ਰਹਿ ਜਾਂਦੀ ਆ। ਸਵੇਰ ਨੂੰ ਖਬਰ ਇਹ ਆਉਂਦੀ ਆ ਕਿ ਰਾਤੋਂ ਰਾਤ ਉਹਨਾਂ ਦੀ ਘੇਰਾਬੰਦੀ ਕਰ ਲਈ ਜਾਂਦੀ, ਆਲੇ ਦੁਆਲੇ ਟੀਮ ਲਾ ਦਿੱਤੇ ਜਾਂਦੇ ਆ। ਮਤਲਬ ਦੇਖੋ, ਟੀਮ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਕਿ ਧਰਨਾ ਦਿਖੇ ਨਾ, ਸੰਗਤ ਇੱਥੇ ਪਹੁੰਚੇ ਨਾ, ਔਰ ਰਸਤੇ ਜਿਹੜੇ ਆ ਉਹ ਬੈਰੀਕੇਡਡ ਕਰ ਦਿੱਤੇ ਜਾਂਦੇ ਆ। ਤੇ ਜਦੋਂ ਆਉਣ ਲੱਗਦੀ ਹੈ ਸੰਗਤ, ਉਹਨਾਂ ਨੂੰ ਰੋਕਿਆ ਜਾਂਦਾ ਜਬਰੀ। ਉਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਇਹ ਜਿਹੜੇ ਹੈਗੇ ਉੱਥੇ ਭਾਈ ਸੁਰਜੀਤ ਸਿੰਘ ਖੋਸੇ, ਉਹ ਕਹਿੰਦੇ ਕਿ ਜਿੱਥੇ ਵੀ ਮੰਨ ਲਓ ਕੋਈ ਜਗ੍ਹਾ ਮਿਲਦੀ ਆ ਤੁਸੀਂ ਉੱਥੇ ਬਹਿ ਜਾਓ, ਨਹੀਂ ਆਉਣ ਦਿੰਦੇ ਕੋਈ ਗੱਲ ਨਹੀਂ ਹੈ। ਤੇ ਇੱਧਰ ਜਿਹੜੀ ਗੁਰੂ ਰਾਮਦਾਸ ਰਾਹ ਮੇਰੇ ਖਿਆਲ ਦੇ ਨਾਲ ਇਸ ਸਾਈਡ ਤੇ ਜਦੋਂ ਸੰਗਤ ਬੈਠੀ, ਉੱਥੇ ਵੀ ਉਹਨਾਂ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ। ਤੇ ਉੱਥੇ ਫਿਰ ਥੋੜੀ ਜੀ ਹਲਕੀ ਜੀ ਪਹਿਲਾਂ ਭੇੜ ਹੋਈ, ਤਲਖ ਕਲਾਮੀ ਹੋਈ, ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟਾਸਕ ਫੋਰਸ ਵਾਲੇ ਸੀ ਉਹ ਸੰਗਤ ਨੂੰ ਧੂਮ ਲੱਗ ਪਏ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਨਿਹੰਗ ਸਿੰਘ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਇਹਨਾਂ ਨੇ, ਗਾਲ ਮੰਦਾ ਵੀ ਕੀਤਾ। ਇੱਕ ਸਿੱਖ ਨੌਜਵਾਨ ਹੈ ਗੁਰਪ੍ਰੀਤ ਸਿੰਘ, ਸ਼ਾਇਦ ਉਹਨੇ ਕਾਫੀ ਜ਼ਿਆਦਾ ਵੀਡੀਓ ਬਣਾਈਆਂ ਸੀਗੀਆਂ, ਤਾਂ ਉਹਨੂੰ ਵੀ ਟਾਰਗੇਟ ਕੀਤਾ ਗਿਆ। ਅਜੀਤ ਦਾ ਅਖਬਾਰ ਦਾ ਇੱਕ ਮੁੱਖ ਪੱਤਰਕਾਰ ਹੈ ਉੱਥੇ, ਵਰਪਾਲ, ਸ਼ਾਇਦ ਸੁਰਿੰਦਰਪਾਲ ਸਿੰਘ ਵਰਪਾਲ ਹੈ ਪੂਰਾ ਨਾਮ, ਉਹਦੇ ਨਾਲ ਧੱਕਾ ਮੁੱਕੀ ਕਰ ਦਿੱਤੀ। ਨਿਊਜ਼ 18 ਵਾਲਿਆਂ ਦਾ ਕੈਮਰਾ ਤੋੜ ਦਿੱਤਾ। ਦੇਖੋ ਕੀ ਕੁਛ ਹੋ ਗਿਆ। ਤੇ ਸਿੱਟੇ ਵਜੋਂ ਮੇਰੇ ਖਿਆਲ ਦੇ ਨਾਲ ਇੱਕ ਦੋ ਹੋਰ ਨੌਜਵਾਨ ਵੀ ਜ਼ਖਮੀ ਹੋਇਆ। ਉਸ ਤੋਂ ਬਾਅਦ ਫਿਰ ਜਿਵੇਂ ਉਹ ਵੀਡੀਓ ਵਾਇਰਲ ਹੋਈ, ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ ਤੇ ਜਿਹੜਾ ਕਾਫੀ ਜ਼ਿਆਦਾ ਭੜਕਿਆ। ਉਸ ਤੋਂ ਬਾਅਦ ਇਹਨਾਂ ਨੇ ਹੁਣ ਦੇਰ ਸ਼ਾਮ ਜਿਹੜੀ ਖਬਰ ਆਈ ਆ ਉਹ ਇਹ ਆਈ ਆ ਕਿ ਜਗ੍ਹਾ ਦੱਸ ਦਿੱਤੀ ਆ ਕਿ ਜਿਹੜਾ ਉਹ ਨਵਾਂ ਜੋੜਾ ਘਰ ਆ, ਉਹਦੇ ਬਾਅਦ ਜਿਹੜੇ ਬਰਾਂਡੇ ਆ ਉਹਦੇ ਵਿੱਚ ਬੈਠ ਕੇ ਜਿਹੜੀ ਸੰਗਤ ਆ ਉਹ ਰੋਸ ਪ੍ਰਗਟਾ ਸਕਦੀ ਆ। ਤੇ ਜੇ ਤੁਸੀਂ ਹਾਈ ਗੱਲਾਂ ਪਹਿਲਾਂ ਮੰਨ ਲੈਂਦੇ ਕਿ ਹਾਂ ਭਾਈ ਠੀਕ ਹੈ, ਜਦ ਤੱਕ ਕੋਈ ਸੰਦ ਨਹੀਂ ਨਿਕਲਦਾ ਤਦ ਤੱਕ ਤੁਹਾਡੇ ਬਹਿਣ ਦਾ ਅਸੀਂ ਬੰਦੋਬਸਤ ਕਰਦੇ ਆ, ਗੁਰੂ ਘਰ 'ਚ ਲੰਗਰ ਆ ਜਾਏਗਾ। ਕਦੇ ਜਿੰਦਰਾ ਮਾਰ ਦੇਣਾ, ਕਦੇ ਡਾਂਗਾ ਮਾਰ ਦੇਣੀਆਂ, ਕਿਆ ਇਹ ਮੇਰੇ ਖਿਆਲ ਦੇ ਨਾਲ ਪ੍ਰਬੰਧ ਠੀਕ ਨਹੀਂ ਹੈ। ਔਰ ਦੇਖੋ ਦੂਸਰੇ ਪਾਸੇ ਏਡਾ ਵੱਡਾ ਕਿਸਾਨ ਸੰਘਰਸ਼ ਚੱਲਣ ਡਿਆ, ਔਰ ਜ਼ਿਆਦਾਤਰ ਸਿੱਖ ਕਿਸਾਨੀ ਨਾਲ ਜੁੜੇ ਆ। ਇਹਨਾਂ ਨੂੰ ਤਾਂ ਚਾਹੀਦਾ ਕਿ ਜਲਦੀ ਤੋਂ ਜਲਦੀ ਅਕਾਲੀ ਦਲ, ਬਾਦਲ ਜੇ ਇਹ ਚੀਜ਼ ਸਮਝਦਾ ਹੈ ਕਿ ਇਹ ਸਭ ਕੁਛ ਹੈ ਜਿਹੜਾ ਜੀ ਕਿਸਾਨਾਂ ਦੇ ਉਲਟ ਆ, ਤੇ ਇਹ ਜ਼ਿਆਦਾਤਰ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਸਿੱਖ ਨੇ। ਇਹਨਾਂ ਦੀਆਂ ਗੱਲਾਂ ਮੰਨੋ, ਇਹਨਾਂ ਨੂੰ ਸਮਝਾਓ ਕਿ ਠੀਕ ਹੈ ਭਾਈ ਤੁਸੀਂ ਵੀ ਜਾਓ, ਕਿਸਾਨੀ ਸੰਘਰਸ਼ ਜਿਹੜਾ ਉਹਨੂੰ ਮਗਾਓ। ਹੋਰ ਪੰਜਾਬ ਦੀ ਹੋਂਦ ਨਾਲ ਜੁੜਿਆ ਮੁੱਦਾ, ਉਹ ਕਿਹੜਾ ਛੋਟਾ ਮੁੱਦਾ ਵਾ। ਪਰ ਇਸ ਮੁੱਦੇ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਗੰਭੀਰ ਕਰ ਲਿਆ, ਬਹੁਤ ਜ਼ਿਆਦਾ ਵਿਗਾੜ ਲਿਆ। ਇਹੀ ਹੁੰਦਾ ਕਿ ਅੱਛੀ ਲੀਡਰਸ਼ਿਪ ਹੋਵੇ ਤਾਂ ਇਹਨਾਂ ਮੁੱਦਿਆਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਡੀਲ ਕਰ ਸਕਦੇ ਹੋ, ਅਦਰਵਾਈਜ਼ ਜਿਹੜੇ ਕੰਮ ਖਰਾਬ ਹੋ ਜਾਂਦੇ। ਫਿਰ ਇਸ ਮਾਮਲੇ ਦੇ ਵਿੱਚ ਇਹੀ ਅਪਡੇਟ ਸੀਗੀ। ਕੁਝ ਪ੍ਰਤੀਕਰਮ ਆਏ, ਉਹਨਾਂ ਤੁਹਾਨੂੰ ਦੱਸਦਾ ਕਿ ਤੁਹਾਡਾ ਟਾਈਮ ਜਿਹੜਾ ਖਤਮ ਹੋਣ ਵਾਲਾ। ਇਹਦੇ ਵਿੱਚ ਇੱਕ ਤੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਪ੍ਰਤੀਕਰਮ ਆਇਆ। ਉਹ ਕਹਿੰਦੇ ਆ ਕਿ ਇਹ ਮੰਦਭਾਗਾ ਸਭ ਕੁਝ, ਇਹ ਐਪੀਸੋਡ ਸੰਪੂਰਨ ਐਪੀਸੋਡ ਜਿਹੜਾ ਕਹਿ ਸਕਦੇ ਆ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਇਸ ਚੀਜ਼ ਨੂੰ ਬਹੁਤ ਗਲਤ ਕਾਰਵਾਈ ਜਾਂ ਨਿੰਦਣਯੋਗ ਵਰਤਾਰਾ ਦੱਸਿਆ। ਤੇ ਉਹ ਕਾਫੀ ਜੇ ਕਹੀਏ ਤਾਂ ਲੋਕਾਂ ਦੇ ਵਿੱਚ ਰੋਸ ਹੈ ਇਸ ਘਟਨਾ ਨੂੰ ਲੈ ਕੇ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ ਮੁਲਤਾਨੀ ਕੇਸ ਦੇ ਵਿੱਚ, ਕਹਿੰਦੇ ਸੁਪਰੀਮ ਕੋਰਟ ਵੱਲੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਉੱਤੇ ਰੋਕ। ਹਾਂਜੀ, ਇਹ ਰੋਕ ਇੱਕ ਵਾਰੀ ਲੱਗਣੀ ਸੀ। ਕੁਛ ਲੋਕ ਨਾ ਜਲਦੀ ਨਤੀਜਾ ਕੱਢ ਲੈਂਦੇ ਆ। ਹੁੰਦਾ ਕੀ ਆ ਕਿ ਜਦੋਂ ਇਸ ਤਰ੍ਹਾਂ ਦੀ ਸਰਵਉੱਚ ਅਦਾਲਤ ਆ, ਉਹਨੇ ਵੇਖਣਾ ਹੁੰਦਾ ਨਾ ਕਿ ਇਸ ਤੋਂ ਬਾਅਦ ਤੇ ਅੱਗੇ ਕੋਈ ਜਾ ਨਹੀਂ ਸਕਦਾ ਬੰਦਾ, ਹਨਾ। ਹੁਣ ਜੇ ਮੰਨ ਲਓ ਸਮੁੰਦਰ ਹੀ ਆ ਗਿਆ ਅੱਗੇ, ਉਹ ਸਮੁੰਦਰ ਦੇ ਵਿੱਚ ਕੋਈ ਹੁਣ ਸ਼ਹਿਰ ਥੋੜ੍ਹੀ ਲੱਭਿਆ ਜਾ ਸਕਦਾ। ਸੁਪਰੀਮ ਕੋਰਟ ਕੀ ਕਰਦੀ ਆ ਕਿ ਇੱਕ ਮਰਤਬਾ ਉਸ ਚੀਜ਼ ਨੂੰ ਕਈ ਵਾਰ ਰੋਕ ਦਿੰਦੀ ਆ, ਗ੍ਰਿਫਤਾਰੀ ਨੂੰ ਸਟੇ ਕਰ ਦਿੰਦੀ ਆ, ਤੇ ਸਰਕਾਰ ਨੂੰ ਨੋਟਿਸ ਕਰਦੀ ਹੈ ਕਿ ਤੁਸੀਂ ਆਪਣਾ ਪੱਖ ਰੱਖੋ ਪਹਿਲਾਂ। ਕਿਉਂਕਿ ਹੁਣ ਜਿਹੜਾ ਪਟੀਸ਼ਨ ਕਰਤਾ, ਫਰਜ਼ ਕਰੋ ਮੈਂ ਪਟੀਸ਼ਨ ਕਰਤਾ, ਮੈਂ ਤੇ ਜਾ ਕੇ ਉੱਥੇ ਆਪਣੀ ਗੱਲ ਰੱਖ ਰਿਹਾ ਪਟੀਸ਼ਨ ਬਣਾ ਕੇ, ਕਿਆ ਆ ਜੀ ਮੇਰੇ ਨਾਲ ਹੋ ਰਿਹਾ ਵਾ। ਪਰ ਦੂਸਰੇ ਪੱਖ ਦੀ ਵੀ ਗੱਲ ਸੁਣਨੀ ਲਾਜ਼ਮੀ ਹੈ ਨਾ ਕਿ ਜੋ ਇਹ ਬੰਦਾ ਕਹਿ ਰਿਹਾ ਸੱਚ ਹੈ ਜਾਂ ਤੁਹਾਡੇ ਕੋਲ ਇਹਦੇ ਖਿਲਾਫ ਤਗੜੇ ਐਵੀਡੈਂਸ ਹੈਗੇ ਆ। ਸੋ ਹੁਣ ਸਰਕਾਰ ਨੂੰ ਉਹਨਾਂ ਨੇ 2 ਹਫ਼ਤਿਆਂ ਦਾ ਮੇਰੇ ਖਿਆਲ ਦੇ ਨਾਲ ਟਾਈਮ ਦੇ ਦਿੱਤਾ। ਇਹ ਜਾ ਕੇ ਉੱਥੇ ਆਰਗੂ ਕਰਨਗੇ, ਜ਼ਿਰਾ ਕਰਨਗੇ, ਉਹਦੇ ਵਿੱਚ ਆਪਣੇ ਜੋ ਵੀ ਇਹਨਾਂ ਦੇ ਤਰਕਸ਼ ਦੇ ਵਿੱਚ ਤੀਰ ਆ ਉੱਥੇ ਜਾ ਕੇ ਸਾਰੇ ਛੱਡਣਗੇ। ਹਾਂ, ਜੇ ਤੇ ਇਹਨਾਂ ਨੇ ਮਜ਼ਬੂਤ ਪੱਖ ਰੱਖਿਆ, ਮੈਨੂੰ ਨਹੀਂ ਲੱਗਦਾ ਛੇਤੀ ਸੁਮੇਧ ਸੈਣੀ ਹੈ ਜਿਹੜਾ ਅੱਜ ਕੇ ਨਿਕਲ ਜੂਗਾ। ਪਰ ਜੇ ਪੱਖ, ਕਿਉਂਕਿ ਬਹੁਤ ਵਾਰੀ ਆਪਾਂ ਦੇਖਿਆ ਕੈਪਟਨ ਸਰਕਾਰ ਦੇ ਜਿਹੜੇ ਆਲਾ ਵਕੀਲ ਆ ਉਹ ਜਾ ਕੇ ਵੱਡੇ ਮਾਮਲੇ ਹਾਰ ਜਾਂਦੇ ਆ। ਤੇ ਜੇ ਮਾਮਲਾ ਜਿਹੜਾ ਉਹ ਲਾਈਟਲੀ ਲਿਆ ਜਾਂਦਾ ਤਾਂ ਫਿਰ ਕੁਝ ਵੀ ਹੋ ਸਕਦਾ। ਪਰ ਜੇ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਦੇ ਵਿੱਚੋਂ ਵੀ ਸੁਮੇਧ ਸੈਣੀ ਛੇਤੀ ਰਾਹਤ ਲੈ ਜੂਗਾ। ਜੀ ਜੀ। ਅਗਲੀ ਮਿੰਟੂ ਜੀ ਜਾਂਦੇ ਗੱਲ ਕਰੀਏ, ਕਹਿੰਦੇ ਗੁਰਜੀਤ ਸਿੰਘ ਦੇ ਪਿਤਾ ਨੂੰ ਜਾਨ ਦਾ ਖਤਰਾ ਪ੍ਰਗਟਾਇਆ।
ਹਾਂਜੀ ਦੇਖੋ, ਇਹ ਬਾਈਬਲ ਕਲਾ ਗੋਲੀकांड ਦੇ ਵਿੱਚ ਜੋ ਸ਼ਹੀਦ ਹੋਏ ਸੀਗੇ ਗੁਰਦੀਪ ਸਿੰਘ, ਉਹਨਾਂ ਦੇ ਫਾਦਰ ਸਾਹਿਬ ਨੇ ਹੌਸਲਾ ਪ੍ਰਗਟਾਇਆ ਵਾ, ਸਾਹਿਬ ਪ੍ਰਗਟਾਇਆ। ਤੇ ਕਾਫੀ ਬਿਰਧ ਨੇ, ਤੁਹਾਨੂੰ ਪਤਾ ਹੀ ਹੈ, ਵੈਸੇ ਵੀ ਪੁੱਤ ਦੀ ਸੱਟ ਜਿਹੜੀ ਆ ਉਹ ਉਮਰ ਤੋਂ ਪਹਿਲਾਂ ਹੀ ਬੰਦੇ ਨੂੰ ਮੁੰਡਿਆਂ ਵੀ ਕਰ ਦਿੰਦੀ, ਕਈ ਵਾਰ ਮਾਰ ਹੀ ਦਿੰਦੀ ਆ। ਸੋ ਇਹਨਾਂ ਨੇ ਜੋ ਇਹ ਸੰਸਾ ਜਤਾਇਆ ਉਹ ਇਹੋ ਆ, ਉਹ ਕਹਿੰਦੇ ਕਿ ਪਹਿਲੀ ਗੱਲ ਤੇ ਇਹ ਆ ਕਿ ਸਾਰਿਆਂ ਹੀ ਮਤਲਬ ਕਿ ਜਿੰਨੀਆਂ ਵੀ ਸਿਆਸੀ ਤਨਜ਼ੀਮਾਂ ਨੇ, ਇਹਨਾਂ ਸਾਰਿਆਂ ਨੇ ਹੀ ਇਸ ਮਾਮਲੇ ਦਾ ਸਿਆਸੀ ਲਾਹਾ ਲਿਆ ਹੈ। ਨਾਂ ਤੇ ਨਹੀਂ ਲਿਆ ਉਹਨਾਂ ਨੇ ਪਰਟੀਕੂਲਰ ਕਿਸੇ ਦਾ, ਪਰ ਉਹ ਇਹ ਕਹਿੰਦੇ ਆ ਕਿ ਸਾਰਿਆਂ ਨੇ ਹੀ ਸਿਆਸੀ ਲਾਹਾ ਲਿਆ, ਇਨਸਾਫ ਨਹੀਂ ਦਿੱਤਾ, ਨਾ ਹੀ ਕਿਸੇ ਨੇ ਵਾਅਦਾ ਕੋਈ ਪੂਰਾ ਕੀਤਾ, ਨਾ ਸੜਕ ਦਾ, ਨਾ ਕੋਈ ਗੇਟ ਦਾ, ਨਾ ਸਕੂਲ ਦਾ, ਨਾ ਕਮਿਊਨਿਟੀ ਹਾਲ ਦਾ, ਜਿਸ ਤਰ੍ਹਾਂ ਕਹਿੰਦੇ ਕਿਸੇ ਨੇ ਕੁਛ ਨਹੀਂ ਕੀਤਾ। ਦੂਸਰੀ ਗੱਲ ਉਹ ਕਹਿੰਦੇ ਆ ਕਿ ਮੈਂ ਡਰਦਾ ਤਰੀਕ ਤੇ ਵੀ ਨਹੀਂ ਜਾਂਦਾ, ਕਿਉਂ? ਕਿਉਂਕਿ ਮੇਰੀ ਹੱਤਿਆ ਦਾ ਡਰ ਹੈ ਮੈਨੂੰ। ਸੋ ਇਸ ਤਰ੍ਹਾਂ ਕਿਵੇਂ ਉਹ ਕਹਿ ਰਹੇ ਆ, ਕਿਉਂਕਿ ਜਾਗਰਣ ਬਹੁਤ ਵੱਡਾ ਅਖਬਾਰ ਹੈ ਹਿੰਦੀ ਦਾ, ਉਹਦੇ ਵਿੱਚ ਇੱਕ ਵੱਡੀ ਖਬਰ ਲੱਗਦੀ ਆ। ਇਹ ਸਭ ਕੁਛ ਕਿਉਂ ਚੱਲ ਰਿਹਾ, ਕਿਵੇਂ ਚੱਲ ਰਿਹਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇਖਣਾ ਚਾਹੀਦਾ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਜਿੰਨਾ ਲਾਹਾ ਤੇ ਕੋਈ ਖੱਟ ਹੀ ਨਹੀਂ ਸਕਦਾ। ਠੀਕ ਹੈ ਨਾ, ਇਹ ਲਾਹਾ ਦੀ ਗੱਲ ਕਰਦੇ ਆ ਬਜ਼ੁਰਗ, ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਜੇ ਲਾਹਾ ਕਿਸੇ ਨੇ ਖੱਟਿਆ ਇਹਨਾਂ ਜਜ਼ਬਾਤੀ ਮੁੱਦਿਆਂ ਦਾ, ਤੇ ਉਹ ਆ ਕੈਪਟਨ ਅਮਰਿੰਦਰ ਸਿੰਘ। ਦੇਖੋ, ਜੇ ਕੋਈ ਵਿਰੋਧੀ ਧਿਰ ਵਾਲਾ ਧਮਕਾ ਰਿਹਾ ਇਹਨਾਂ ਨੂੰ, ਤੇ ਫਿਰ ਮੈਂ ਸਮਝੂਗਾ ਕਿ ਸਿਸਟਮ ਤੇ ਲੱਖ ਲਾਹਨਤ ਆ ਕਿ ਤੁਹਾਡੀ ਸਰਕਾਰ ਦੇ ਵਿੱਚ, ਤੁਹਾਡੀ ਹੁਕਮਰਾਨੀ ਦੇ ਵਿੱਚ ਕੋਈ ਤੁਹਾਡੀ ਵਿਰੋਧੀ ਧਿਰ ਵਾਲਾ ਧਮਕਾ ਰਿਹਾ, ਤੇ ਜੇ ਕੋਈ ਤੁਹਾਡਾ ਆਪਣਾ ਬੰਦਾ, ਫਿਰ ਤੇ ਉਦੋਂ ਦੀ ਗਾਂ ਵਾਲੀ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਸੋ ਇਹਨਾਂ ਨੂੰ ਆਪ ਗੱਲਬਾਤ ਕਰਨੀ ਚਾਹੀਦੀ ਹੈ। ਕਦੇ ਨੂਰ ਨਾਲ ਗੱਲ ਕਰ ਲੈਂਦੇ ਆ, ਕਦੇ ਪਾਪੜਾਂ ਵਾਲੇ ਮੁੰਡੇ ਨਾਲ ਗੱਲ ਕਰ ਲੈਂਦੇ ਆ, ਚਲੋ ਕਰੀ ਜਾਣ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਦੋਂ ਇਸ ਤਰ੍ਹਾਂ ਦਾ ਸੰਵੇਦਨਸ਼ੀਲ ਮੁੱਦਾ ਜਿਹਦੇ ਤੇ ਇਹਨਾਂ ਨੇ ਸਿਆਸੀ ਲਾਹਾ ਸਭ ਤੋਂ ਜ਼ਿਆਦਾ ਖੱਟਿਆ, ਉਹ ਸਾਹਮਣੇ ਆਉਂਦਾ, ਤਦ ਵੀ ਇਹਨਾਂ ਦੇ ਪੋਟੇ ਜਿਹੜੇ ਆ ਨਾ, ਉਹ ਘੱਟਣੇ ਚਾਹੀਦੇ ਆ ਮੋਬਾਈਲ ਦੇ ਕੀਬੋਰਡ ਤੇ, ਕਿ ਹਾਂ ਭਾਈ ਨੰਬਰ ਜਿਹੜਾ ਲਾ ਲਈਏ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।